ਅਸੀਂ ਵੇਖਿਆ 6 ਸਤੰਬਰ 1995 ਨੂੰ ਮੇਰੇ ਸਾਹਮਣੇ ਖਾਲੜਾ ਸਾਹਿਬ ਨੂੰ DNB 5969 ਸਕਾਈ ਬਲੂ ਵੈਨ ਜਿਹਦੇ ਮਗਰ ਜਿਪਸੀ ਜਿਹਦੇ 'ਚ DSP ਅਸ਼ੋਕ ਕੁਮਾਰ ਤੇ DSP ਜਸਪਾਲ ਸਿੰਘ ਸੀ। ਇਹਨਾਂ ਨੇ ਗਨ ਪੁਆਇੰਟ ਤੇ ਗਵਾਹ ਕਰ ਲਿਆ ਤੇ ਅਸੀਂ ਜਦੋਂ ਬਾਅਦ ਵਿੱਚ ਮੈਂ ਤੇ ਬੀਬੀ ਪਰਮਜੀਤ ਕੌਰ ਖਾਲੜਾ ਥਾਣੇ ਗਏ ਇਸਲਾਮਾਬਾਦ, ਉਹਨਾਂ ਪਹਿਲੇ ਦਿਨ ਨੇ ਜਵਾਬ ਦਿੱਤਾ, ਦੂਜੇ ਦਿਨ ਨਹੀਂ, ਤੀਜੇ ਦਿਨ ਆਂਦੇ ਜੀ ਖਾੜਕੂ ਲੈ ਗਏ ਤੇ ਚੁੱਕ ਕੇ ਪਾਕਿਸਤਾਨ। ਪੁਲਿਸ ਦੀ ਵਰਦੀ ਪਾ ਕੇ ਖਾੜਕੂਆਂ ਨੇ ਖਾਲੜਾ ਸਾਹਿਬ ਨੂੰ ਗਵਾਹ ਕੀਤਾ ਉਸ ਉਹ ਅਸੀਂ ਕਿਹਾ ਇਹਦਾ ਅਫਸਰ ਪਛਾਣ ਲਿਆ, ਤੁਸੀਂ ਕਿਹੜੇ ਖਾੜਕੂਆਂ ਦੀ ਗੱਲ ਕਰਦੇ। ਉਹਨਾਂ ਸਾਡੀ ਨਹੀਂ ਸੁਣੀ, ਫਿਰ ਅਸੀਂ ਸੁਪਰੀਮ ਕੋਰਟ ਚਲ ਗਏ ਤੇ ਕੇਸ ਸ਼ੁਰੂ ਹੋਇਆ। ਤੁਹਾਨੂੰ ਵੀ ਉਸ ਤੋਂ ਬਾਅਦ ਕੋਈ ਥ੍ਰੈਟ ਵਗੈਰਾ? ਮੈਨੂੰ 10 ਸਾਲ ਤੋਂ ਮੈਂ ਸੈਮੀ ਅੰਡਰਗਰਾਊਂਡ ਰਿਹਾ ਜੀ, ਮਿੱਠੀ ਜੀ ਜੇਲ੍ਹ ਕਹਿ ਲਓ ਵੀ ਮੈਂ ਦਿਨੇ ਬੈਠਾ ਰਹਿਣਾ, ਰਾਤ ਨੂੰ ਯੂਜ਼ ਕਰਦਾ। ਰਾਤੀ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਦੋਂ ਚਾਨਣ ਹੋ ਜਾਂਦਾ ਸੀ ਮੈਂ ਉਹਨੂੰ ਬਣ ਗਿਆ ਇਸ ਮਿੱਠੀ ਜੇਲ੍ਹ ਕਹਿ ਲਓ, ਸੈਮੀ ਅੰਡਰਗਰਾਊਂਡ ਚੱਲਦਾ। ਪਾਲ ਸਿੰਘ ਰੰਧਾਵਾ, ਉਹਨਾਂ ਦੇ ਉੱਪਰ ਵੀ ਬਹੁਤ ਸਾਰੇ ਦੋਸ਼ ਲਾਏ ਗਏ। ਉਹਨਾਂ ਦੇ ਉੱਤੇ ਕਦੀ ਰੇਪ ਦਾ ਪਰਚਾ ਕਰ ਦਿੰਦੇ ਤੇ 32 ਕੇਸ ਕੀਤੇ ਜੀ, ਕਦੀ ਕਹਿਤਾ ਨੇ ਕਾਰ ਚੋਰੀ ਕੀਤੀ, ਕਦੀ ਕੋਈ ਕੀਤਾ, ਕਦੀ ਕੋਈ ਰੇਪ ਦਾ ਕੇਸ। ਰੇਪ ਦੇ ਕੇਸ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਵੱਲੋਂ 1 ਕਰੋੜ ਤੇ 29 ਜਾਂ 30 ਲੱਖ ਦਾ ਮੁਆਵਜ਼ਾ ਵੀ ਅਨਾਉਂਸ ਹੋਇਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਮਨੁੱਖੀ ਹੱਕਾਂ ਦੇ ਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਆਧਾਰਿਤ ਉਹਨਾਂ ਦੇ ਕੀਤੇ ਹੋਏ ਵੱਡੇ ਕਾਰਨਾਮੇ ਤੇ ਫਿਲਮ ਲੋਕਾਂ ਦੇ ਮੁਖਾਤਬ ਹੋਣ ਤੋਂ ਬਾਅਦ ਬਹੁਤ ਸਾਰੇ ਸਵਾਲੀਆ ਚਿੰਨ੍ਹ ਤੇ ਖਾਸ ਤੌਰ ਤੇ ਸਿੱਖ ਪੰਥ ਦੇ ਵਿੱਚ ਜਿਹੜਾ ਇੱਕ ਅੱਜ ਦਾ 14 ਜੁਲਾਈ ਦਾ ਅਰਦਾਸ ਸਮਾਗਮ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਐਲਾਨ ਕੀਤਾ ਗਿਆ ਸੀ। ਪੂਰਾ ਪੰਥ, ਪੂਰੀ ਸੰਗਤ ਔਰ ਪੀੜਤ ਪਰਿਵਾਰ ਵੀ ਪੁੱਜੇ ਨੇ ਤੇ ਖਾਸ ਤੌਰ ਤੇ ਉਹ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਘਰ ਦੇ ਵਿੱਚੋਂ ਚੱਕਿਆ ਗਿਆ ਸੀ। ਔਰ ਸੰਜੀਵ ਸਿੰਘ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਫਿਲਮ ਦੇ ਵਿੱਚ ਮੇਰਾ ਨਾਮ ਸੰਜੀਵ ਸਿੰਘ ਹੈ, ਅਸਲੀ ਨਾਮ ਮੇਰਾ ਰਜੀਵ ਸਿੰਘ ਹੈ। ਰਜੀਵ ਸਿੰਘ। ਤਾਂ ਰਜੀਵ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਤੁਹਾਡੀ ਭੂਮਿਕਾ ਸੀ ਭਾਈ ਖਾਲੜਾ ਸਾਹਿਬ ਦੇ ਨਾਲ, ਕਿਹੜੇ ਕੰਮ ਵਾਸਤੇ ਮਿਲਣ ਗਏ ਸੀ ਤੁਸੀਂ ਘਰ ਦੇ ਵਿੱਚ ਉਸ ਦਿਨ? ਉਸ ਦਿਨ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਸਰਦਾਰ ਮਨਦੀਪ ਸਿੰਘ ਹੋਣਾ ਨੇ ਪੱਟੀ ਸ਼ਮਸ਼ਾਨ ਘਾਟ ਦਾ ਵਿੱਚ ਆਉਣਾ ਸੀ ਖਾਲੜਾ ਸਾਹਿਬ ਦੇ ਨਾਲ, ਚੈੱਕ ਕਰਨ ਲਈ ਖਾਲੜਾ ਸਾਹਿਬ ਦੀ ਰਿਪੋਰਟ ਸਹੀ ਹੈ ਕਿ ਗਲਤ ਹੈ। ਤੇ ਮੈਂ ਉਹਨਾਂ ਦੇ ਖਾਲੜਾ ਸਾਹਿਬ ਨੇ ਮੈਨੂੰ ਬੁਲਾਇਆ ਸੀ ਵੀ ਭਾਈ ਅੱਜ ਕਿਸੇ ਵੇਲੇ ਪੰਜਾਬੀ ਅੰਗਰੇਜ਼ੀ ਦੀ ਟ੍ਰਾਂਸਲੇਸ਼ਨ ਕਰਨੀ ਪੈਂਦੀ ਹੈ। ਪਹਿਲਾਂ ਖਾਲੜਾ ਸਾਹਿਬ ਦੇ ਨਾਲ ਮਿਲਾਪ ਹੋਇਆ? ਨਹੀਂ, ਉਸ ਦਿਨ ਉਹਨਾਂ ਨੇ ਬੁਲਾਇਆ ਸੀ। ਇੱਕ ਡਿਪਟੀ ਚੇਅਰਮੈਨ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸਰਦਾਰ ਕਿਰਪਾਲ ਸਿੰਘ ਰੰਧਾਵਾ, ਉਹ ਕੁਦਰਤੀ ਰੱਬ ਵੱਲੋਂ ਮੈਂ ਵੀ ਵੇਖ ਲਿਆ ਖਾਲੜਾ ਸਾਹਿਬ ਦਾ ਗਵਾਹ ਉਹਨਾਂ ਨੇ ਵੇਖ ਲਿਆ। ਉਹਨਾਂ ਦੇ ਘਰ ਦੇ ਅੱਗੋਂ ਦੀ ਜਦੋਂ ਵੈਨ ਤੇ ਜਿਪਸੀ ਦੀ ਗਈ ਉਹਨਾਂ ਵੀ ਨੋਟ ਕਰ। ਤਾਂ ਕੀ ਦੇਖਿਆ ਤੁਸੀਂ ਉਸ ਵੇਲੇ? ਅਸੀਂ ਵੇਖਿਆ 6 ਸਤੰਬਰ 1995 ਨੂੰ ਮੇਰੇ ਸਾਹਮਣੇ ਖਾਲੜਾ ਸਾਹਿਬ ਨੂੰ DNB 5969 ਸਕਾਈ ਬਲੂ ਵੈਨ ਜਿਹਦੇ ਮਗਰ ਜਿਪਸੀ ਜਿਹਦੇ 'ਚ DSP ਅਸ਼ੋਕ ਕੁਮਾਰ ਤੇ DSP ਜਸਪਾਲ ਸਿੰਘ ਸੀ। ਇਹਨਾਂ ਨੇ ਗਨ ਪੁਆਇੰਟ ਤੇ ਗਵਾਹ ਕਰ ਲਿਆ ਤੇ ਅਸੀਂ ਜਦੋਂ ਬਾਅਦ ਵਿੱਚ ਮੈਂ ਤੇ ਬੀਬੀ ਪਰਮਜੀਤ ਕੌਰ ਖਾਲੜਾ ਥਾਣੇ ਗਏ ਇਸਲਾਮਾਬਾਦ, ਉਹਨਾਂ ਪਹਿਲੇ ਦਿਨ ਨੇ ਜਵਾਬ ਦਿੱਤਾ, ਦੂਜੇ ਦਿਨ ਨਹੀਂ, ਤੀਜੇ ਦਿਨ ਆਂਦੇ ਜੀ ਖਾੜਕੂ ਲੈ ਗਏ ਤੇ ਚੁੱਕ ਕੇ ਪਾਕਿਸਤਾਨ। ਤੇ ਖਾੜਕੂਆਂ ਨੇ ਚੁੱਕਿਆ ਹੋ ਕੇ ਸਕਦਾ ਵਾ ਵਰਦੀਆਂ ਮਤਲਬ ਬਦਲ ਕੇ, ਇਹ ਪੁਲਿਸ ਦੀ ਵਰਦੀ ਪਾ ਕੇ ਖਾੜਕੂਆਂ ਨੇ ਖਾਲੜਾ ਸਾਹਿਬ ਨੂੰ ਗਵਾਹ ਕੀਤਾ ਉਸ ਉਹ ਅਸੀਂ ਕਿਹਾ ਇਹਦਾ ਅਫਸਰ ਪਛਾਣ ਲਿਆ, ਤੁਸੀਂ ਕਿਹੜੇ ਖਾੜਕੂਆਂ ਦੀ ਗੱਲ ਕਰਦੇ। ਉਹਨਾਂ ਸਾਡੀ ਨਹੀਂ ਸੁਣੀ, ਫਿਰ ਅਸੀਂ ਸੁਪਰੀਮ ਕੋਰਟ ਚਲ ਗਏ ਤੇ ਕੇਸ ਸ਼ੁਰੂ ਹੋਇਆ। ਤੁਹਾਨੂੰ ਵੀ ਉਸ ਤੋਂ ਬਾਅਦ ਕੋਈ ਥ੍ਰੈਟ ਵਗੈਰਾ? ਮੈਨੂੰ 10 ਸਾਲ ਤੋਂ ਮੈਂ ਸੈਮੀ ਅੰਡਰਗਰਾਊਂਡ ਰਿਹਾ ਜੀ, ਮਿੱਠੀ ਜੀ ਜੇਲ੍ਹ ਕਹਿ ਲਓ ਵੀ ਮੈਂ ਦਿਨੇ ਬੈਠਾ ਰਹਿਣਾ, ਰਾਤ ਨੂੰ ਯੂਜ਼ ਕਰਦਾ। ਰਾਤੀ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਦੋਂ ਚਾਨਣ ਹੋ ਜਾਂਦਾ ਸੀ ਮੈਂ ਉਹਨੂੰ ਬਣ ਗਿਆ ਇਸ ਮਿੱਠੀ ਜੇਲ੍ਹ ਕਹਿ ਲਓ, ਸੈਮੀ ਅੰਡਰਗਰਾਊਂਡ ਚੱਲਦਾ। ਤੁਹਾਡੇ ਨਾਲ ਹੋਰ ਜਿਹੜਾ ਦੂਜਾ ਚਸ਼ਮਦੀਦ ਗਵਾਹ ਸੀ, ਬਿਲਕੁਲ ਜਿਹੜਾ ਗਵਾਂਢ ਦੇ ਵਿੱਚ ਸੀ, ਕਿਰਪਾਲ ਸਿੰਘ ਰੰਧਾਵਾ। ਕਿਰਪਾਲ ਸਿੰਘ ਰੰਧਾਵਾ, ਉਹਨਾਂ ਦੇ ਉੱਪਰ ਵੀ ਬਹੁਤ ਸਾਰੇ ਦੋਸ਼ ਲਾਏ ਗਏ। ਉਹਨਾਂ ਦੇ ਉੱਤੇ ਕਦੀ ਰੇਪ ਦਾ ਪਰਚਾ ਕਰ ਦਿੰਦੇ ਤੇ 32 ਕੇਸ ਕੀਤੇ ਜੀ, ਕਦੀ ਕਹਿਤਾ ਨੇ ਕਾਰ ਚੋਰੀ ਕੀਤੀ, ਕਦੀ ਕੋਈ ਕੀਤਾ, ਕਦੀ ਕੋਈ ਰੇਪ ਦਾ ਕੇਸ। ਰੇਪ ਦੇ ਕੇਸ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਵੱਲੋਂ 1 ਕਰੋੜ ਤੇ 29 ਜਾਂ 30 ਲੱਖ ਦਾ ਮੁਆਵਜ਼ਾ ਵੀ ਅਨਾਉਂਸ ਹੋਇਆ। ਜਦੋਂ ਭਾਈ ਖਾਲੜਾ ਸਾਹਿਬ ਦੇ ਹੱਕ ਦੇ ਵਿੱਚ ਗਵਾਹੀ ਕਰਨ ਨੂੰ ਲੈ ਕੇ ਤੁਸੀਂ ਉਸ ਵੇਲੇ ਐਲਾਨ ਕਰਦੇ ਹੋ ਤੇ ਪਰਿਵਾਰ ਨੂੰ ਵੀ ਬਹੁਤ ਸਾਰੀਆਂ ਧਮਕੀਆਂ, ਜਾਂ ਪਰਿਵਾਰ ਨੇ ਵੀ ਤੁਹਾਨੂੰ ਕਿਹਾ ਹੋਊਗਾ ਵੀ ਤੁਸੀਂ ਇਸ ਚੀਜ਼ ਤੋਂ ਪਿੱਛੇ ਹਟ ਜਾਓ? ਨਹੀਂ, ਸਾਡੇ ਪਰਿਵਾਰ ਨੇ ਚਲੋ ਇਸ ਗੱਲ ਦੇ ਬਾਰੇ ਕੀ ਕਹਿਣਾ ਸੀ, ਪਰ ਇਹਦੇ ਨਾਲ ਇਹ ਹੁੰਦਾ ਨਾ ਕਿ ਸਾਡੀ ਜ਼ਿੰਦਗੀ ਦੀ ਇੱਕ ਹਿਸਾਬ ਨਾਲ ਕਹਿ ਲਓ ਦਸ਼ਾ ਹੀ ਬਦਲ ਗਈ ਆ। ਜ਼ਿੰਦਗੀ ਦੀ ਦਿਸ਼ਾ ਮਤਲਬ ਇੱਕ ਨਵੇਂ ਕੰਮ 'ਚ ਪੈ ਗਏ, ਖਾਲੜਾ ਸਾਹਿਬ ਦੇ ਕੇਸ ਲੜਨ ਵਾਲੇ ਕੰਮ 'ਚ ਪੈ ਗਏ।
ਆਪਣੇ ਆਪ ਦੇ ਵਿੱਚ ਸੈਟੀਸਫਾਈਡ ਹੋ ਵੀ ਜਿਹੜਾ ਤੁਸੀਂ ਕੰਮ ਕੀਤਾ ਜਾਂ ਤੁਹਾਡੇ ਉਹ ਵੀ ਹਰ ਬਿਆਨਾਂ ਦੇ ਸਿੱਖ ਨੂੰ ਆਧਾਰ ਤੇ ਸੈਟੀਸਫਾਈਡ ਸਜ਼ਾ ਹੋਣਾ ਚਾਹੀਦਾ। ਸਿੱਖ ਵੇਖੋ ਕੀ ਕਹਿੰਦੇ ਹੁੰਦੇ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਹੀ ਮਤਲਬ ਕੰਮ ਹੀ ਆਪਦੇ ਸ਼ਬਦਾਲੀ ਦੇ ਹੱਲਿਆਂ ਦਾ ਮਹਿਮੂਦ ਗਜਨੀ ਦੇ ਹਮਲਿਆਂ ਦਾ ਕਰਦੇ ਰਹੇ ਆ। ਇਸ ਕਰਕੇ ਇਹ ਤਾਂ ਬਾਤ ਨਿੱਕੀਆਂ ਮੋਟੀਆਂ ਗੱਲਾਂ ਕੋਈ ਜਿਹੜਾ ਇੱਕ ਡੀਐਸਪੀ ਦਾ ਨਾਮ ਆ ਰਿਹਾ ਕਿ ਉਹ ਪੁਲਿਸ ਹਿਰਾਸਤ ਤੋਂ ਬਾਹਰ ਹੈ ਜਾਂ ਉਹਨੂੰ ਸਰਕਾਰ ਨੇ ਛੱਡ ਦਿੱਤਾ, ਇਦਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ, ਉਹਨਾਂ ਦੀ ਕੀ ਭੂਮਿਕਾ ਸੀਗਾ ਜੀ? ਉਹਨਾਂ ਨੇ ਖਾਲੜਾ ਸਾਹਿਬ ਨੂੰ ਚੁੱਕਿਆ ਵੀ ਸੀ, ਚੁੱਕਣ ਵੇਲੇ ਵੀ ਸ਼ਾਮਲ ਸੀ, ਟੌਰਚਰ ਕਰਨ ਵੇਲੇ ਵੀ ਸ਼ਾਮਲ ਸੀ, ਤੇ ਬਾਅਦ ਦੇ ਵਿੱਚ ਇੱਥੇ ਹਰੀਕੇ ਦਰਿਆ ਸੁੱਟਣ ਵੇਲੇ ਵੀ ਇੱਥੇ ਹਰੀਕੇ ਦਰਿਆ ਤੱਕ ਆ ਪਾਏ ਡੀਐਸਪੀ ਜਸਪਾਲ ਸਿੰਘ। ਉਹ ਨਾਕਾਮੀ ਕਿਹਦੀ ਮੰਨਦੇ ਹੋ ਕਿ ਜਿਹੜਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਦੋਸ਼ੀ ਡੀਐਸਪੀ ਜਸਪਾਲ ਉਹ ਬਾਹਰ ਹੈ? ਇਹ ਤਾਂ ਗਵਰਨਮੈਂਟ ਜਾਂਚ ਕਰਾਵੇ ਜੀ, ਇਹਦੇ ਚ ਮੇਰਾ ਤਾਂ ਨਹੀਂ ਕੋਈ ਰੋਲ ਦੇ ਵਿੱਚ। ਇਹ ਤਾਂ ਗਵਰਨਮੈਂਟ ਜਾਂਚ ਕਰਕੇ ਸੀਬੀਆਈ ਇਨਕੁਆਇਰੀ ਮੰਗ ਲਓ ਵੱਧ ਤੋਂ ਵੱਧ, ਜਾਂ ਜੁਡੀਸ਼ੀਅਲ ਇਨਕੁਆਇਰੀ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਹਾਂਜੀ, ਸੁਨੇਹਾ ਕੀ ਹੈ ਇਸ ਵੇਲੇ ਪੰਚ ਇਕੱਠਾ ਇਹ ਹੋਇਆ ਆ ਵੀ ਅਸੀਂ ਗੁਰਬਾਣੀ ਨਾਲ ਜੁੜੀਏ, ਸਿੱਖੀ ਨਾਲ ਜੁੜੀਏ ਤੇ ਸੱਚੀ ਸੁੱਚੀ ਜ਼ਿੰਦਗੀ ਜੀਏ। ਆਪਣੇ ਆਈਕਨ ਜਿਹੜੇ ਆ ਸਾਡੇ ਜਸਵੰਤ ਸਿੰਘ ਖਾਲੜਾ ਵਰਗੇ, ਇਹਨਾਂ ਵਰਗੀ ਸੱਚੀ ਸੁੱਚੀ ਜ਼ਿੰਦਗੀ ਜੀਏ ਤੇ ਜਿਸ ਸਿੱਖ ਕੌਮ ਦਾ ਆਪੇ ਭਲਾ ਹੋਵੇ। ਬਿਲਕੁਲ। ਚਸ਼ਮਦੀਦ ਗਵਾਹ ਸੰਜੀਵ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।